Diljit is being called Khalistani again on Instagram and Twitter by IT cell trolls. Punjab 95 is not banned yet, but has hundreds of cuts and is likely to get A certificate. Liberal lobby, the rest of Bollywood, and so-called champions of cinematic liberty, creative freedom, human rights are all silent now, as they usually are when it comes to Sikhs. The film is removed from Toronto International Film Festival, and all details about it are removed from the website of TIFF, Toronto International Film Festival ने ਇਹਨੂੰ ਹਟਾ ਦਿੱਤਾ ਔਰ ਈਵਨ ਵੈਬਸਾਈਟ ਤੋਂ ਵੀ ਇਸ ਫਿਲਮ ਬਾਰੇ ਜਾਣਕਾਰੀ ਪਾਸੇ ਕਰ ਦਿੱਤੀ ਹੈ। ਸਿਰਫ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਸੀ ਕਿ ਜੀ ਕਸ਼ਮੀਰ ਫਾਈਲਸ ਨੂੰ ਤਾਂ ਪ੍ਰਮੋਟ ਕੀਤਾ ਹੈ, ਪਰ ਇਹਦਾ ਤੁਸੀਂ ਜਿਹੜਾ ਪੰਜਾਬ ਦੀ ਕਹਾਣੀ ਹੈ ਉਸ ਨੂੰ ਦੇ ਉੱਤੇ ਪਾਬੰਦੀਆਂ ਲਾ ਰਹੇ ਹੋ। ਸੈਂਟਰ ਇਹ ਕਹਿੰਦਾ ਜੀ ਜੇ ਪੰਜਾਬ 95 ਹੈ ਇਹਦੇ ਨਾਲ ਪੰਜਾਬ 'ਚ ਫਿਰ ਹਿੰਸਾ ਭੜਕ ਸਕਦੀ ਹੈ ਔਰ ਬਾਕੀ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਖਰਾਬ ਹੋ ਸਕਦੇ ਨੇ। ਸਿੱਖ ਨੌਜਵਾਨ ਦੁਬਾਰਾ ਜਿਹੜੇ ਨੇ ਉਹ ਅੱਤਵਾਦ ਵੱਲ ਜਾ ਸਕਦੇ ਨੇ। Whereas films like Kashmir Files and Ghadar-2 were promoted by government and also given awards, prime-time news coverage and screened at Rashtrapati Bhavan. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਪੰਜਾਬ 95 ਨੂੰ ਸੈਂਸਰ ਬੋਰਡ ਨੇ 90 ਤੋਂ ਜ਼ਿਆਦਾ ਕੱਟ ਲਾਏ ਅਤੇ ਫਿਰ ਇਹ ਸਰਟੀਫਿਕੇਟ ਦੇ ਦਿੱਤਾ, ਜਦੋਂ ਕਿ ਪਾਕਿਸਤਾਨ ਦੇ ਖਿਲਾਫ ਨਫ਼ਰਤ ਵਧਾਉਣ ਵਾਲੀ ਫਿਲਮ ਗਦਰ 2 ਨੂੰ ਸਰਕਾਰੀ ਲੈਵਲ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਸੋ ਇਸ ਸੰਬੰਧੀ ਸਾਨੂੰ ਭੈਣ ਅਮਨਜੋਤ ਕੌਰ ਅਰਾਂ ਦੀ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਉਹ ਆਪਾਂ ਗੱਲਬਾਤ ਉਸ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਦੀ ਤਰ੍ਹਾਂ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਵੈਸੇ ਅਸੀਂ ਫਰਾਈਡੇ ਅਕੋਮੋਡੇਟ ਕਰਦੇ ਹਾਂ ਆਪਣੇ ਵਿਊਅਰਸ ਦੇ ਖਿਆਲਾਂ ਨੂੰ ਵੀ, ਔਰ ਜਿਹਦੇ 'ਚ ਫਿਰ ਖਾਸ ਤੌਰ 'ਤੇ ਕੋਈ ਟੌਪਿਕ ਵੀ ਹੋਏ ਪ੍ਰੋਮੀਨੈਂਟਲੀ। ਭੈਣ ਜੀ ਅਮਨਜੋਤ ਕੌਰ ਸਾਡੇ ਬਹੁਤ ਹੀ ਲਰਨਡ ਸੂਝ-ਬੂਝ ਵਾਲੇ ਸਕਾਲਰਲੀ ਵਿਊਅਰ ਨੇ ਔਰ ਉਹ ਸਾਨੂੰ ਵਕਤਨ ਬਾ ਵਕਤਨ ਲਿਖਦੇ ਨੇ। ਉਹਨਾਂ ਦੀ ਸਾਨੂੰ ਲਿਖਤ ਹਾਲਾਂ ਬਹੁਤਿਆਂ ਨੂੰ ਸ਼ਾਇਦ ਲੱਗੇ ਕਿ ਜੀ ਇਹ ਕੀ ਫਿਲਮਾਂ ਦੇ ਉੱਤੇ ਦੋ ਗੱਲ ਹੈ, ਪਰ ਬਹੁਤ ਵਾਰੀ ਜਿਹੜਾ ਤੁਹਾਨੂੰ ਕੋਈ ਵੀ ਬਿਰਤਾਂਤ ਹੁੰਦਾ ਹੈ ਉਹ ਤੁਹਾਡੀ ਔਕਾਤ ਸਮਝਾ ਦਿੰਦਾ ਹੈ। ਜਦੋਂ ਅਸੀਂ ਚਾਰਲਸ ਡਿਕਨਸ ਦੀ ਟੇਲ ਆਫ ਟੂ ਸਿਟੀਜ਼, ਉਹ ਡੈਨਮਾਰਕ ਦੀ ਸਿਚੁਏਸ਼ਨ ਉਸ ਜ਼ਮਾਨੇ ਦਾ ਦੇਖਦੇ ਹਾਂ, ਜਿਹੜਾ ਇੱਕ ਕਲਾਸਿਕ ਹੈ ਫॉर ਆਲ ਟਾਈਮਸ, ਕਿ ਇੱਕੋ ਵੇਲੇ ਇੱਕੋ ਹੀ ਥਾਂ ਦੇ ਉੱਤੇ ਕਿਵੇਂ ਦੋ ਸਮਾਜ ਜਾਂ ਦੋ ਸੁਸਾਇਟੀਜ਼ ਜਾਂ ਦੋ ਗਰੁੱਪ ਕਿਵੇਂ ਬਿਲਕੁਲ ਮੁਖਤਲਿਫ ਹਾਲਾਤ ਦੇ ਵਿੱਚ ਜੀ ਰਹੇ ਨੇ ਔਰ ਇੱਕ ਦੇ ਲਈ ਜਿਹੜਾ ਉਹ ਕੀ ਹੈ ਦੁਨੀਆ, ਦੂਜੇ ਦੇ ਲਈ ਕੀ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਘੱਟ ਗਿਣਤੀਆਂ ਦੇ ਨਾਲ ਜਾਂ ਖਾਸ ਤੌਰ 'ਤੇ ਸਿੱਖ ਕੌਮ ਕਿਸ ਹਾਲ ਦੇ ਵਿੱਚ ਜੀ ਰਹੀ ਹੈ, ਹਿੰਦੂ ਤਵੀਆਂ ਦੇ ਸਾਹਮਣੇ ਸਾਡੀ ਕੀ ਔਕਾਤ ਹੈ, ਜੋ ਸਾਨੂੰ ਕਿਵੇਂ ਡਿਚ ਕਰਦੇ ਨੇ, ਕਿਵੇਂ ਉਹ ਜਿਹੜਾ ਇਕੱਲਾ ਫਬਤੀਆਂ ਕੱਸਣ ਤੱਕ ਨਹੀਂ ਹੈ, ਹੁਣ ਤੱਕ ਕਿਵੇਂ ਟਰੋਲਰਸ ਦੀ ਫੌਜ ਮਗਰ ਲੱਗ ਜਾਂਦੀ ਹੈ। ਈਵਨ ਉਹਨਾਂ ਨੂੰ ਵੀ ਜਿਹੜੇ ਅੱਜ ਹੀ ਬੜੀ ਹੌਟ ਡਿਸਕਸ਼ਨ ਕੋਈ ਡਾਕੂਮੈਂਟ ਐਸੇ ਬਾਹਰ ਆਏ ਨੇ ਕਿ ਜੀ ਇਹ ਜਿਹੜੇ 3 ਖੇਤੀ ਕਾਨੂੰਨ ਇਹਨਾਂ ਨੇ ਲਿਆਂਦੇ ਸੀ, ਕਿਵੇਂ ਅਮਰੀਕਾ 'ਚ ਬੈਠਾ ਇੱਕ ਬੀਜੇਪੀ ਦਾ ਬੰਦਾ ਜਿਹੜਾ ਕਾਰਪੋਰੇਟ IT ਸੈਕਟਰ ਦਾ ਹੈ ਔਰ ਉਸਨੇ ਇਹਨੂੰ ਬਿਜ਼ਨਸ ਪ੍ਰਪੋਜ਼ਲ ਦੇ ਕੇ ਕਿਵੇਂ ਲਿਆਂਦਾ, ਨੀਤੀ ਆਯੋਗ ਤੋਂ ਕਿਵੇਂ ਕਲੀਅਰ ਕਰਾਇਆ ਔਰ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਹੀ ਜਿਹੜਾ ਹੈ ਕਿਵੇਂ ਜਿਹੜੇ ਅਡਾਨੀ ਨੇ ਆਪਣੇ ਸਾਈਲੋ ਵੱਡੇ ਵੱਡੇ ਜਿੱਥੇ ਸਟੋਰ ਕਰਨਾ, ਕਿਵੇਂ ਜਿਹੜੇ ਹੋਲਡਿੰਗ ਕਰਨ ਵਾਲੇ ਕਾਨੂੰਨ ਸੀ ਉਹ ਵਾਪਸ ਮੋਦੀ ਤੋਂ ਕਰਵਾਏ, ਕਿ ਕਿਵੇਂ ਸਾਰੀ ਦੀ ਸਾਰੀ। ਅੱਜ ਉਹ ਬਹੁਤ ਸਾਰੇ ਜਿਹੜੇ ਥੋੜ੍ਹੇ ਜਿਹੇ ਇੰਡੀਪੈਂਡੈਂਟ ਯੂਟਿਊਬਰ ਨੇ ਉਹ ਕਹਿ ਰਹੇ ਸੀ ਜੀ ਕਿਸਾਨਾਂ ਨੇ ਬਚਾ ਲਿਆ, ਕਿ ਵੀ ਇਹ ਜੋ ਕੁਛ ਅੰਦਰ ਚੱਲ ਰਿਹਾ ਸੀ ਇਹਨਾਂ ਦਾ ਉਹ ਕਿਸੇ ਨੂੰ ਸਮਝ ਨਹੀਂ ਸੀ, ਕਿਸਾਨਾਂ ਨੇ। ਹੁਣ ਉੱਥੇ ਵੀ ਉਹਨਾਂ ਨੂੰ ਸਿੱਖ ਲਫ਼ਜ਼ ਕਹਿਣ 'ਚ ਸ਼ਰਮ ਮਹਿਸੂਸ ਹੁੰਦੀ ਹੈ ਕਿ ਵੀ ਇਹ ਸਿੱਖ ਕਿਸਾਨੀ ਨੇ, ਸਿੱਖਾਂ ਨੇ ਇਹਨਾਂ ਦੇ ਰੱਥ ਨੂੰ ਵਾਪਸ ਨੂੰ ਉਲਟਾਇਆ, 3 ਖੇਤੀ ਕਾਨੂੰਨ ਵਾਪਸ ਲਏ। ਅਦਰਵਾਈਜ਼ ਉਹ ਕਹਿੰਦੇ ਨੇ ਵੀ ਹੁਣ ਸਾਹਮਣੇ ਸਾਜ਼ਿਸ਼ ਆਈ ਕਿ ਕਿਵੇਂ ਇਹ ਤਾਂ ਕਾਰਪੋਰੇਟ ਸੈਕਟਰ, ਬਿਜ਼ਨਸ ਮੁਨਾਫਾ ਔਰ ਉਸ ਦੇ ਥੱਲੇ ਕਿਵੇਂ ਚੱਲ ਰਿਹਾ। ਅੱਜ ਸਾਰੇ ਉਹੀ ਡਿਸਕਸ ਹੋ ਰਹੇ, ਪਰ ਕਿਸੇ ਨੂੰ ਵੀ ਇਹ ਨਹੀਂ ਹੈ ਕਿ ਭਾਈ ਕ੍ਰੈਡਿਟ ਦਿਓ ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ, ਅੱਤਵਾਦੀ
ਔਰ ਕਿਵੇਂ ਜਿਹੜਾ ਉਹ ਪੰਜਾਬ 'ਚੋਂ ਦਿੱਲੀ ਤੱਕ ਉਹ ਪਹੁੰਚੇ, ਕਿਵੇਂ 13 ਮਹੀਨੇ ਉਹਨਾਂ ਨੇ ਸਸਟੇਨ ਕੀਤਾ, ਕਿਵੇਂ ਸਿੱਖੀ ਵੈਲਿਊਜ਼ ਜਿਹੜੀਆਂ ਨੇ ਉਹੀ ਜਿਨ੍ਹਾਂ ਨੂੰ ਤੁਸੀਂ ਮੇਵਾਲੀ ਔਰ 2% ਔਰ ISI ਔਰ ਜਿਹੜੇ ਈਵਨ ਬਾਹਰ ਵੀ ਜਿਹੜੇ ਸੈਲੀਬ੍ਰਿਟੀਜ਼ ਸੀ ਜੇ ਉਹਨਾਂ ਨੇ ਕੋਈ ਸਪੋਰਟ ਕੀਤਾ ਉਹਨਾਂ ਨੂੰ ਤੁਸੀਂ ਖਾਲਿਸਤਾਨੀ ਟੂਲ ਕਿਟ ISI ਟੂਲ ਕਿਟ ਬਣਾ ਦਿੱਤਾ। ਪਰ ਇਹ ਇਹਨਾਂ ਹਿੰਦੂ ਤਵੀਆਂ ਦੇ ਤਾਂ ਹਿੱਸੇ ਆਇਆ ਹੀ ਨਹੀਂ ਹੈ। ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਨੇ ਉਹਨਾਂ ਦੀ ਵੀ ਜ਼ੁਬਾਨ ਬੰਦ ਹੋ ਜਾਂਦੀ ਹੈ ਜਦੋਂ ਕੋਈ ਲਫ਼ਜ਼ ਸਿੱਖਾਂ ਨਾਲ ਸੰਬੰਧਿਤ ਕਹਿਣਾ ਹੋਏ। ਹੁਣ ਜਿਹੜਾ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਵੀ ਲਿਖਿਆ ਔਰ ਮੈਂ ਦੇਖ ਰਿਹਾ ਸੀ ਹਰਪ੍ਰੀਤ ਸਿੰਘ ਜਵੰਦਾ ਜਿਹੜੇ ਬਹੁਤ ਹਿਊਮਨ ਇੰਟਰਸਟ ਸਟੋਰੀਜ਼ ਲਿਖਦੇ ਨੇ ਉਹਨਾਂ ਦੀ ਲਿਖਤ ਵੀ ਹੈ ਔਰ ਉਹਨਾਂ ਦੀ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਬਾਅਦ 'ਚ ਆਇਆ ਮੈਨੂੰ। ਮੈਂ ਪਹਿਲਾਂ ਪੰਜਾਬੀ ਵਰਜਨ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਦਾ ਕੱਢਿਆ ਹੋਇਆ ਸੀ ਪਰ ਮੈਨੂੰ ਇਹ ਲੱਗਾ ਕਿ ਆਲਮੋਸਟ ਦੋਨੋਂ ਇੱਕੋ ਹੀ ਥਾਟ ਦੀ ਗੱਲ ਕਰਦੇ ਨੇ। ਹੁਣ ਟੇਲ ਆਫ ਟੂ ਸਿਟੀਜ਼ ਵਾਂਗ ਦਿਸ ਇਜ਼ ਦਾ ਸਟੋਰੀ ਆਫ ਟੂ ਫਿਲਮਸ। ਇੱਕ ਪਾਸੇ ਪੰਜਾਬ 95 ਹੈ ਜਿਹੜੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣਿਆ ਹੋਇਆ ਜਿਹਦੇ ਵੀ ਪ੍ਰੋਡਿਊਸਰ ਡਾਇਰੈਕਟਰ ਹਿੰਦੂ ਨੇ। ਦਲਜੀਤ ਸਿੰਘ ਦੋਸਾਂਝ ਉਹਦੇ 'ਚ ਜਸਵੰਤ ਸਿੰਘ ਖਾਲੜੇ ਦਾ ਰੋਲ ਅਦਾ ਕਰਦਾ। ਹਾਲਾਂਕਿ ਮੈਨੂੰ ਇਹ ਕਦੇ ਵੀ ਪਸੰਦ ਨਹੀਂ ਹੈ ਦਲਜੀਤ ਸਿੰਘ ਵੀ। ਉਹ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਖੁਸ਼ ਕਰਨ ਲਈ ਜੇ ਇਸ ਫਿਲਮ 'ਚ ਕੀਤਾ ਉਹ ਕਿਹੜਾ ਚਮਕੀਲਾ ਵੀ ਬਣ ਗਿਆ। ਉਹਦੀ ਵੀ ਕੋਈ ਫਿਲਮ ਬਣਾ ਰਿਹਾ ਦੱਸਣ ਦੇ ਲਈ ਵੀ ਮੈਂ ਤਾਂ ਹਾਂ ਉਸ ਕਿਸਮ ਦਾ ਪੋਪੂਲਰ ਤਾਂ ਕੋਈ ਵੀ ਹੋ ਸਕਦਾ ਹੈ। ਇਹ ਵੀ ਨਹੀਂ ਮੇਰੇ ਕੋਲ ਕੋਈ ਮੈਂ ਸਰਟੀਫਿਕੇਟ ਨਹੀਂ ਦਿੰਦਾ ਵੀ ਕਿਹਦੇ 'ਚ ਗੈਰਤ ਅਣਖ ਹੈ ਜਾਂ ਨਹੀਂ ਹੈ। ਪਰ ਮੈਂ ਸਮਝਦਾ ਵੀ ਜਦੋਂ ਇਸ ਕਿਸਮ ਦੇ ਇਹ ਚਫੇਰਗੜੀ ਹੈ ਜੇ ਤੁਹਾਡੇ ਰੋਲ ਮਾਡਲ ਬਣ ਜਾਣ ਫਿਰ ਔਖਾ ਹੁੰਦਾ। ਜਿਹੜੇ ਲੋਕ ਕੋਈ ਇੱਕ ਅੱਧੀ ਰੋਲ ਦੇਖ ਕੇ ਬੜੇ ਉੱਪਰ ਚੜ੍ਹਦੇ ਨੇ ਅਗਲੇ 'ਚ ਉਹਦਾ ਆਪੋਜ਼ਿਟ ਦੇਖਿਆ ਹੁੰਦਾ। ਸੋ ਤੁਹਾਡੇ ਰੋਲ ਮਾਡਲ ਉਹੀ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਸਿੱਖੀ ਪੁਗਾਈ ਹੈ, ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਜਿਹੜੇ ਉਹ ਸਾਰੇ ਜੋ ਕੁਝ ਚੱਲ ਰਿਹਾ ਹੁੰਦਾ ਹੈ ਉਸ ਟੈਂਪਟੇਸ਼ਨ ਤੋਂ ਦੂਰ ਹੁੰਦੇ ਨੇ। ਲੇਕਿਨ ਈਵਨ ਜਦੋਂ ਅਸੀਂ ਇਹਨਾਂ ਹਿੰਦੂ ਤਵੀਆਂ ਦੀ ਗੱਲ ਕਰਦੇ ਹਾਂ ਜਾਂ ਜਿਨ੍ਹਾਂ ਦੇ ਹੱਥ 'ਚ ਅੱਜ ਹਕੂਮਤ ਹੈ ਉਹਨਾਂ ਨੂੰ ਇਹ ਕਿਰਦਾਰ ਵੀ ਜਿਹੜੇ ਸਿੱਖੀ ਸਰੂਪ 'ਚ ਨਹੀਂ ਨੇ, ਜਿਹੜੇ ਨੌਟੰਕੀ ਕਰਦੇ ਨੇ ਜਿੱਦਾਂ ਦਾ ਨੌਟੰਕੀ 'ਚ ਉਹਨਾਂ ਨੂੰ ਜਿਹੜਾ ਰੋਲ ਮਿਲਦਾ ਉਹ ਜਿਹਾ ਕਰਨ ਲੱਗ ਜਾਂਦੇ ਨੇ। ਪਰ ਜੇ ਉਹਨਾਂ 'ਚੋਂ ਵੀ ਕੋਈ ਗੱਲ ਜਿਹੜੀ ਇਹਨਾਂ ਨੂੰ ਲੱਗੇ ਕਿ ਪੰਜਾਬ ਦੀ ਗੱਲ ਹੋ ਸਕਦੀ ਹੈ ਇਹਦੇ 'ਚੋਂ ਨਿਕਲ ਸਕਦੀ ਹੈ ਜਾਂ ਸਿੱਖਾਂ ਦੀ ਕੋਈ ਗੱਲ ਪ੍ਰਮੋਸ਼ਨਲ ਉਹਦੇ 'ਚੋਂ ਨਿਕਲ ਸਕਦੀ ਹੈ ਉਦੋਂ ਉਹਨਾਂ ਨੂੰ ਵੀ ਇਹ ਖਾਲਿਸਤਾਨੀ ਔਰ ਉਹ ਸਾਰੇ ਦੇ ਥੱਲੇ ਹੀ ਕਰਦੇ ਨੇ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ Ghadar-2 ਹੁਣ ਪਿਛਲੇ 24 ਜਾਂ 48 ਘੰਟੇ 'ਚ 300 ਕਰੋੜ ਦੀ ਬਿਜ਼ਨਸ ਹਾਊਸਫੁੱਲ ਪ੍ਰਮੋਸ਼ਨ ਔਰ ਹਾਲਾਂ ਉਹਦੀ ਜਿਹੜੇ ਰਿਵਿਊ ਨੇ ਇਸ ਕਿਸਮ ਦੇ ਹਾਲਾਂ ਜਿਹੜੇ ਥੋੜ੍ਹੇ ਬਹੁਤ ਸੰਜੀਦਾ ਰਿਵਿਊਰ ਨੇ ਉਹ ਕਹਿੰਦੇ ਨੇ ਵੀ ਇਹ ਉਹ ਮਜ਼ਾਹੀਆ ਅੰਦਾਜ਼ ਦੇ ਵਿੱਚ ਕਾਮੇਡੀਅਨ ਲੱਗਦਾ ਹੈ ਉਹਦਾ ਰੋਲ। ਔਰ ਨਫ਼ਰਤ ਪਾਕਿਸਤਾਨ ਪ੍ਰਤੀ ਨਫ਼ਰਤ ਉਹੀ ਜੋ Ghadar-1 ਦਾ ਮੁੱਦਾ ਸੀ। ਔਰ ਇੱਕ ਪਾਸੇ ਉਹ ਬੰਦਾ ਜਿਹੜਾ ਰਿਪਰੈਜ਼ੈਂਟ ਗੁਰਦਾਸਪੁਰ ਜ਼ਿਲ੍ਹੇ ਨੂੰ ਕਰਦਾ ਪਾਰਲੀਮੈਂਟ 'ਚ, ਗੁਰਦਾਸਪੁਰ ਹੜਿਆ ਹੋਇਆ ਇਸ ਵੇਲੇ, ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੈਕਸਿਮਮ ਉੱਥੇ ਕਿਤੇ ਨਜ਼ਰ ਨਹੀਂ ਆਉਂਦਾ। ਜਦੋਂ ਪੰਜਾਬ ਦੇ ਕਿਸਾਨ 13 ਮਹੀਨੇ ਜਾ ਕੇ ਬੈਠਦੇ ਨੇ ਇਹ ਖੇਤੀ ਕਾਨੂੰਨਾਂ ਦੇ ਹੱਕ 'ਚ ਬਿਆਨਬਾਜ਼ੀ ਕਰਦਾ ਉਹਨਾਂ ਦੇ ਨਾਲ ਤਾਂ ਕੀ ਖਲੋਣਾ ਸੀ। ਲੇਕਿਨ ਇਸ ਤੇ ਕਿਸੇ ਨੇ ਸਵਾਲ ਨਹੀਂ ਪੁੱਛਿਆ ਕਿ ਵੀ ਲੋਕ ਡੁੱਬੇ ਨੇ ਤੂੰ ਜਾ ਕੇ ਉਹਨਾਂ ਦੀ ਇਹ ਸਾਰ ਲੈਣੀ ਹੈ ਕਿ ਤੂੰ ਉਹ ਆਪਣੇ ਕੰਮ ਲੱਗਾ ਹੋਇਆ। ਹੁਣ ਇਸ ਦੇ ਉੱਤੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਇਸ ਦਾ ਬੜਾ ਖੂਬਸੂਰਤੀ ਦੇ ਨਾਲ ਉਹਨਾਂ ਨੇ ਇਸ ਨੂੰ ਬਿਆਨਿਆ। ਉਹਨਾਂ ਨੇ ਕਿਹਾ ਵੀ ਦਲਜੀਤ ਇਜ਼ ਬੀਇੰਗ ਕਾਲਡ ਖਾਲਿਸਤਾਨੀ ਅਗੇਨ ਔਨ ਇੰਸਟਾਗ੍ਰਾਮ ਐਂਡ ਟਵਿੱਟਰ ਬਾਈ IT ਸੈਲ ਟ੍ਰੋਲਸ ਕਿ ਉਹਨੂੰ ਫਿਰ ਖਾਲਿਸਤਾਨੀ ਕਹਿ ਰਹੇ ਨੇ। ਪੰਜਾਬ 95 ਇਜ਼ ਨਾਟ ਬੈਂਡ yet but has hundreds of cuts and is likely to get A certificate। ਮੈਨੂੰ ਸੀ ਸ਼ਾਇਦ ਮਿਲ ਗਿਆ ਕਿ ਵੀ 95 ਕੱਟ ਦੀ ਤਾਂ ਮੈਂ ਕਿਤੇ ਖਬਰ ਪੜ੍ਹੀ ਸੀ ਕਿ ਵੀ ਉਹਨਾਂ ਨੇ ਲਾਏ ਨੇ ਔਰ ਉਹਨਾਂ ਨੇ ਕਿਹਾ ਵੀ A ਸਰਟੀਫਿਕੇਟ ਦਾ ਮਤਲਬ ਹੁੰਦਾ ਵੀ ਉਹ ਲੋਕਾਂ ਤੱਕ ਪਹੁੰਚਣੀ ਨਹੀਂ ਹੈ ਕਿ ਜੀ ਵਾਇਲੈਂਸ ਹੈ, ਕਹਿਣਗੇ ਕਿ ਵਾਇਲੈਂਸ ਹੈ ਜੀ। ਲਿਬਰਲ ਲੌਬੀ, ਰੈਸਟ ਆਫ ਬਾਲੀਵੁੱਡ ਐਂਡ ਸੋ ਕਾਲਡ ਚੈਂਪੀਅਨਸ ਆਫ ਸਿਨੇਮੈਟਿਕ ਲਿਬਰਟੀ, creative freedom, human rights are all silent now as they usually are when it comes to Sikhs। ਕਿ ਇਹ ਵੀ ਸਾਰੇ ਲਿਬਰਲ ਔਰ ਜਿਹੜੀ ਕੈਟਾਗਰੀਜ਼ ਉਹਨਾਂ ਕਿ ਵੀ ਇਹਨਾਂ ਨੇ ਵੀ ਜੀਬਾਂ ਸੀਤੀਆਂ ਹੋਈਆਂ ਨੇ ਜਿਵੇਂ ਇਹ ਰੱਖਦੇ ਹੀ ਨੇ ਮੂੰਹ ਬੰਦ ਜਦੋਂ ਸਿੱਖਾਂ ਦਾ ਕੋਈ ਮੁੱਦਾ ਆਉਂਦਾ। The film is removed from Toronto International Film Festival and all details about it are removed from the website of TIFF, Toronto International Film Festival ਨੇ ਇਹਨੂੰ ਹਟਾ ਦਿੱਤਾ ਔਰ ਈਵਨ ਵੈਬਸਾਈਟ ਤੋਂ ਵੀ ਇਸ ਫਿਲਮ ਬਾਰੇ ਜਾਣਕਾਰੀ ਪਾਸੇ ਕਰ ਦਿੱਤੀ ਹੈ। ਈਵਨ ਗਲੋਬਲ ਸਾਈਟਸ
like Variety have reported about political interference in removal of Punjab 95 from TIFF lineup. उन्होंने कहा कि जी वैरायटी ने भी ਜਿਹੜਾ ਸਾਈਟ ਹੈ ਗਲੋਬਲ ਉਹਨੇ ਕਿਹਾ ਵੀ ਇਸ ਲਈ ਰਿਮੂਵ ਕੀਤੀ ਗਈ ਹੈ ਕਿ ਦਬਾਅ ਬਣਾਇਆ ਕਿਹਦੇ ਵੱਲੋਂ ਜ਼ਾਹਰ ਹੈ ਹਿੰਦੂ ਤਵੀਆਂ ਵੱਲੋਂ. So far Akalis are the only ones who questioned why Punjab 95 is censored and why Kashmir Files was promoted by government but film on Sikh repression is censored. Other parties are quiet. ਸਿਰਫ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਸੀ ਕਿ ਜੀ ਕਸ਼ਮੀਰ ਫਾਈਲਸ ਨੂੰ ਤਾਂ ਪ੍ਰਮੋਟ ਕੀਤਾ ਹੈ ਪਰ ਇੱਧਰ ਤੁਸੀਂ ਜਿਹੜਾ ਪੰਜਾਬ ਦੀ ਕਹਾਣੀ ਹੈ ਉਸ ਨੂੰ ਦੇ ਉੱਤੇ ਪਾਬੰਦੀਆਂ ਲਾ ਰਹੇ ਹੋ ਉਹਦੇ ਫਿਰ ਉਹਨਾਂ ਨੇ ਲਿੰਕ ਦਿੱਤੇ ਨੇ. Producers of Punjab 95 have also sued Censor Board for delaying certification to the film and for dozens of cuts. Statesman paper from Calcutta is the only paper that has honestly covered this story and reported about Jaswant Singh Khalda in a fair manner without using references to so-called terrorism. उन्होंने कहा जी कि भी ਹਾਲਾਂਕਿ ਪੰਜਾਬ 95 ਨੇ ਸੂ ਕੀਤਾ ਸੈਂਸਰ ਬੋਰਡ ਨੂੰ ਤੁਸੀਂ ਕੱਟ ਵੀ ਲਾਏ ਨੇ ਔਰ ਸਰਟੀਫਿਕੇਸ਼ਨ ਨਹੀਂ ਦੇ ਰਹੇ. ਸਿਰਫ ਇੱਕ ਸਟੇਟਸਮੈਨ ਅਖਬਾਰ ਹੈ ਕਲਕੱਤੇ ਤੋਂ ਬੰਗਾਲੀ ਤੁਹਾਨੂੰ ਫਿਰ ਕਿਤੇ ਨਜ਼ਰ ਆਏਗਾ ਉਹਨਾਂ ਦਾ ਟੈਲੀਗ੍ਰਾਫ ਹੋਏ ਸਟੇਟਸਮੈਨ ਹੋਏ ਕਿ ਉਹਨਾਂ ਨੇ ਘੱਟੋ ਘੱਟ ਖਾਲੜੇ ਨੂੰ ਦਹਿਸ਼ਤਗਰਦ ਨਹੀਂ ਕਿਹਾ ਉਹਨੇ ਫੇਅਰਲੀ ਇਸ ਨੂੰ ਕਵਰ ਕੀਤਾ ਉਹਦੇ ਥੱਲੇ ਉਹਨਾਂ ਨੇ ਲਿੰਕ ਦਿੱਤੇ ਨੇ. ਸੈਂਟਰ ਕਲੇਮਸ ਪੰਜਾਬ 95 ਕੈਨ ਇਨਸਾਈਟ ਵਾਇਲੈਂਸ and affect foreign relations of India with other nations and radicalize Sikh youth. ਉਹਨਾਂ ਨੇ ਕਿਹਾ ਜੀ ਸੈਂਟਰ ਇਹ ਕਹਿੰਦਾ ਜੀ ਜੇ ਪੰਜਾਬ 95 ਹੈ ਇਹਦੇ ਨਾਲ ਪੰਜਾਬ 'ਚ ਫਿਰ ਹਿੰਸਾ ਭੜਕ ਸਕਦੀ ਹੈ ਔਰ ਬਾਕੀ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਖਰਾਬ ਹੋ ਸਕਦੇ ਨੇ. ਸਿੱਖ ਨੌਜਵਾਨ ਦੁਬਾਰਾ ਜਿਹੜੇ ਨੇ ਉਹ ਅੱਤਵਾਦ ਵੱਲ ਜਾ ਸਕਦੇ ਨੇ ਜਿਹਨੂੰ ਇਹ ਰੈਡੀਕਲ ਕਹਿੰਦੇ ਨੇ. ਜੀ ਐਜ਼ ਯੂਜੂਅਲ ਸੇਮ ਓਲਡ ਐਕਸਕਿਊਜ਼ਸ ਗਿਵਨ ਬਾਈ ਗਵਰਨਮੈਂਟ to censor any film on Punjab, Sikh repression of 1980s or 90s claiming it will cause violence or radicalize youth or disturb peace. ਕਿ ਉਹੀ ਬਹਾਨੇ ਜੇ ਤੁਸੀਂ 1980 90 ਦੇ ਵਿੱਚ ਜੋ ਸਿੱਖਾਂ ਦੇ ਨਾਲ ਹੋਇਆ ਉਸ ਦੀ ਗੱਲ ਕਰੋ ਜੋ ਜ਼ੁਲਮ ਹੋਏ ਤਾਂ ਫਿਰ ਇਹ ਕਹਿਣਗੇ ਜੀ ਇਹ ਤਾਂ ਵਾਇਲੈਂਸ ਪੈਦਾ ਕਰੇਗੀ ਔਰ ਇਹ ਭੜਕਾਟ ਪੈਦਾ ਕਰੇਗੀ. Apparently the Hindus associated this film as producers, directors and co-stars are also being trolled, abused by both Congress and BJP IT cell trolls online. ਹਾਲਾਂ ਉਹਦਾ ਪ੍ਰੋਡਿਊਸਰ ਡਾਇਰੈਕਟਰ ਹਿੰਦੂ ਨੇ ਉਹਨਾਂ ਨੇ ਕਿਹਾ ਉਹਨਾਂ ਨੂੰ ਵੀ ਉਹ ਟਰੋਲ ਕਰ ਰਹੇ ਨੇ ਕਿ ਜੀ ਤੁਸੀਂ ਸਿੱਖਾਂ ਦੇ ਅੱਤਵਾਦ ਨੂੰ ਪ੍ਰਮੋਟ ਕਰ ਰਹੇ ਹੋ ਔਰ this whereas films like Kashmir Files and Ghadar-2 were promoted by government and also given awards, prime time news coverage and screened at Rashtrapati Bhavan. ये सारे Kashmir Files और इन्हों पर indeed even pop culture is controlled by state in India and movies are not just movies here. वो मूवियाँ नहीं रह गई हैं वो भी वही बाहुबली तो लैके Kashmir Files और Kerala story ते फलाना वो ਜਿਹੜਾ ਉੱਥੇ ਮੁਸਲਮਾਨਾਂ ਦੇ ਖਿਲਾਫ. Ghadar-2 crossed 300 crore mark at box office ਕਿ 300 ਕਰੋੜ ਦੀ ਉਹਨੇ ਬਿਜ਼ਨਸ ਕੀਤੀ ਹੈ ਬਾਕਸ ਆਫਿਸ ਤੇ. whereas films with actual Sikh perspective and realities of Sikhs get censored or flop or disappear without a trace and land up as pirated versions online. ਕਿ ਜਿਹੜਾ ਕੋਈ ਵੀ ਟਰੂਥ ਦੇ ਉੱਤੇ ਬੇਸ ਜਾਂ ਸਿੱਖ ਥਾਟ ਦੇ ਉੱਤੇ ਬੇਸ ਫਿਲਮ ਹੈ ਜਾਂ ਫਲॉप ਹੋਏਗੀ ਜਾਂ ਸੈਂਸਰੀ ਉਹਨੂੰ ਖਤਮ ਕਰ ਦੇਗਾ ਜਿਵੇਂ ਅਣਖੀ ਸੂਰਮੇ ਬਿਆਨ ਸਿੰਘ ਸਤਵੰਤ ਸਿੰਘ ਵਾਲੀ ਸੀ ਜਾਂ ਉਹਦਾ ਪਾਇਰੇਟਡ ਵਰਜ਼ਨ ਜਿਹੜਾ ਉਹ ਆ ਜਾਏਗਾ ਆਨਲਾਈਨ ਤੇ. ਆਰ ਸਿਕਸ ਸਟਿਲ ਇਹ ਉਹਨਾਂ ਨੇ ਫਾਈਨਲ ਸਵਾਲ ਪੁੱਛਿਆ ਆਰ ਸਿਕਸ ਸਟਿਲ ਅਨਏਬਲ ਟੂ ਸੀ ਓਨ ਸਲੇਵਰੀ ਐਂਡ ਆਇਰਨ ਗ੍ਰਿਪ ਆਫ ਹਿੰਦੂ ਰਜੀਮ ਔਨ ਸਿੱਖ ਇਸ਼ੂਜ਼. ਕਿ ਅਜੇ ਵੀ ਸਿੱਖਾਂ ਨੂੰ ਆਪਣੀ ਗੁਲਾਮੀ ਨਜ਼ਰ ਨਹੀਂ ਆਉਂਦੀ ਔਰ ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਸਿੱਖ ਮੁੱਦਿਆਂ ਤੇ ਕਿਵੇਂ ਲੋਹੇ ਦੀ ਗ੍ਰਿਫਤ ਦੇ ਨਾਲ ਹਿੰਦੂ ਤਵੀਆਂ ਨੇ ਤੁਹਾਡੀ ਮੂਵਮੈਂਟ ਹੀ ਰੋਕ ਦਿੱਤੀ ਹੋਈ ਹੈ. ਹੱਥ ਵੀ ਨਹੀਂ ਤੁਸੀਂ ਹਿਲਾ ਸਕਦੇ. ਉੱਥੇ ਤਾਂ ਸਿਆਸੀ ਕੀ ਦੇਣਾ. ਈਵਨ ਇਹ ਜਿਹੜੀ ਸੌਫਟ ਪਾਵਰ ਹੈ ਅੱਜ ਦੀ ਦੁਨੀਆ ਦੇ ਵਿੱਚ ਉਹ ਵੀ ਉਹਨਾਂ ਦੇ ਕੰਟਰੋਲ 'ਚ. ਔਰ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ. ਡਾਕਟਰ ਸਾਹਿਬ ਸੌਥਲੈਂਡ ਬ੍ਰੇਕ ਵਿਊਅਰਸ ਦੋਸਤਾਂ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ.